Pakistan to attend SCO counter-terror drills in India, Foreign Office. ਇਹ ਪਹਿਲਾ ਮੌਕਾ ਹੈ ਕਿ ਪਾਕਿਸਤਾਨ ਦੀ ਫੌਜ ਹਰਿਆਣੇ 'ਚ ਆ ਕੇ ਇੰਡੀਆ ਦੀ ਫੌਜ ਦੇ ਨਾਲ ਐਂਡ ਅਲੋਂਗ ਵਿਦ SCO ਦੇ ਬਾਕੀ ਮੈਂਬਰ ਮੁਲਕ ਜਿਹੜੀਆਂ ਨੇ ਉਹ ਕਾਊਂਟਰ ਟੈਰਰ ਮਿਲਟਰੀ ਡਰਿਲਸ ਕਰਨਗੇ। ਪਾਕਿਸਤਾਨ ਪ੍ਰਾਈਮ ਮਿਨਿਸਟਰ ਕਹਿੰਦੇ ਨੇ ਵਾਂਟ permanent peace with India, war not an option. Pakistan wants to have permanent peace with India through dialogue, as war is not an option for either of the countries to resolve the Kashmir issue. Pakistan ਦੀ ਹਕੂਮਤ ਜਿਹੜੀ ਹੁਣ ਸ਼ਹਬਾਜ਼ ਸ਼ਰੀਫ ਨੂੰ ਹੈਡ ਕਰਦੇ ਨੇ, ਉਹਨਾਂ ਨੂੰ ਐਸਾ ਕੀ ਨਜ਼ਰ ਆ ਰਿਹਾ ਹੈ ਕਿ ਉਹ ਇੰਡੀਆ ਦੇ ਨਾਲ ਬਗਲਗੀਰ ਹੋਣਾ ਚਾਹੁੰਦੇ ਨੇ, ਜੱਫੀਆਂ ਪਾਉਣਾ ਚਾਹੁੰਦੇ ਨੇ। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਕਹਿੰਦੇ ਹਾਂ ਤੋਂ ਆਪਾਂ ਸੈਗਮੈਂਟ ਸ਼ੁਰੂ ਕਰਨ ਲੱਗੇ ਹਾਂ ਚੌਥੇ ਵਾਲਾ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਤੇ ਭਾਰਤ ਵੱਲੋਂ SCO ਦੇ ਹੋਰ ਮੁਲਕਾਂ ਦੇ ਨਾਲ ਅਕਤੂਬਰ ਮਹੀਨੇ ਵਿੱਚ ਹਰਿਆਣੇ ਵਿੱਚ ਹੋਣ ਵਾਲੀਆਂ ਦਹਿਸ਼ਤਗਰਦ ਵਿਰੋਧੀ ਫੌਜੀ ਮਸ਼ਕਾਂ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਕਿ ਪਾਕਿਸਤਾਨ ਨੇ ਕਸ਼ਮੀਰ ਨੂੰ ਭੁਲਾ ਕੇ ਹੁਣ ਭਾਰਤ ਨਾਲ ਜੱਫੀ ਪਾਉਣ ਦਾ ਫੈਸਲਾ ਤਾਂ ਨਹੀਂ ਕਰ ਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕਿਸੇ ਵੀ ਮੁਲਕ ਦੀ ਫੋਰਨ ਪਾਲਿਸੀ ਕੀ ਹੋਏਗੀ ਇਹ ਫੈਸਲਾ ਉਹਨਾਂ ਨੇ ਕਰਨਾ, ਪਰ ਅਸੀਂ ਕਿਉਂਕਿ ਜਦੋਂ ਪਾਕਿਸਤਾਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਔਰ ਸਾਡੀ ਦਿਲਚਸਪੀ ਜਿੱਥੇ ਕਸ਼ਮੀਰ ਦੇ ਮੁੱਦੇ 'ਤੇ ਹੁੰਦੀ ਹੈ ਆਲਵੇਜ਼, ਉੱਥੇ ਪਾਕਿਸਤਾਨ ਕੀ ਡਾਇਰੈਕਸ਼ਨ ਅਖਤਿਆਰ ਕਰਦਾ ਹੈ ਉਹ ਸਾਡੇ 'ਤੇ ਵੀ ਇੰਪੈਕਟ ਹੁੰਦਾ ਹੈ ਕਿ ਪਾਕਿਸਤਾਨ ਭਾਰਤ ਸੰਬੰਧ ਕਿਸ ਪਾਸੇ ਵੱਲ ਜਾਂਦੇ ਨੇ, ਕਿਹਨਾਂ ਹਾਲਾਤਾਂ 'ਚ ਜਿਹੜਾ ਹੈ ਉਹ ਸਾਰਾ ਬਣਦਾ। ਔਰ ਕੁਛ ਇਹ ਨਜ਼ਰ ਆ ਰਿਹਾ ਹੈ ਕਿ ਵੀ ਪਾਕਿਸਤਾਨ ਦੀ ਭਾਰਤ ਪ੍ਰਤੀ ਜਿਹੜੀ ਨੀਤੀ ਹੈ ਉਹ ਉਹਦੇ 'ਚ ਬੜੀ ਤੇਜ਼ੀ ਨਾਲ ਯੂ ਟਰਨ ਆ ਰਿਹਾ। ਇੱਕ ਤਾਂ ਹੁੰਦਾ ਵੀ ਬਦਲਾਵ ਆ ਰਿਹਾ, ਇੱਕ ਆ ਰਿਹਾ ਯੂ ਟਰਨ ਆ ਰਿਹਾ। ਕਿਉਂਕਿ ਅਸੀਂ ਦੇਖਦੇ ਹਾਂ ਕਿ 5 ਅਗਸਤ 2019 ਨੂੰ ਜਦੋਂ ਜੰਮੂ ਕਸ਼ਮੀਰ ਦਾ ਸਪੈਸ਼ਲ ਸਟੇਟਸ ਆਰਟੀਕਲ 370(35A) ਦੇ ਥੱਲੇ ਭਾਰਤ ਦੀ ਪਾਰਲੀਮੈਂਟ ਨੇ ਖ਼ਤਮ ਕੀਤਾ, ਪਾਕਿਸਤਾਨ ਦਾ ਰਿਐਕਸ਼ਨ ਬਹੁਤ ਸਟਰੋਂਗ ਸੀ, ਹੋਣਾ ਵੀ ਚਾਹੀਦਾ ਸੀ। ਉਹਨਾਂ ਨੇ ਫੌਰਨ ਜਿਹੜਾ ਹੈ ਉਹਨਾਂ ਦੇ ਐਂਬੈਸਡਰ ਨੂੰ ਉੱਥੋਂ ਹਾਈ ਕਮਿਸ਼ਨਰ ਨੂੰ ਬਾਹਰ ਕੱਢ ਦਿੱਤਾ ਹੈ। ਡਿਪਲੋਮੈਟਿਕ ਰਿਲੇਸ਼ਨਸ ਚਾਰਜਡ ਅਫੇਅਰ 'ਤੇ ਰਹਿ ਗਏ, ਟ੍ਰੇਡ ਬੰਦ ਕਰ ਦਿੱਤਾ। ਜੋ ਟ੍ਰੇਨਾਂ ਬੱਸਾਂ ਆਪਸ ਦੇ ਵਿੱਚ ਦੋਨਾਂ ਦੇਸ਼ਾਂ ਦੇ ਨਾਲ ਸਮਝੌਤਿਆਂ ਤਹਿਤ ਚੱਲ ਰਹੀਆਂ ਸੀ ਉਹ ਬੰਦ ਹੋ ਗਈਆਂ। ਔਰ ਕੋਈ ਵੀ ਜਿਹੜਾ ਫੋਰਮ ਹੈ ਉਸ ਦੇ ਉੱਤੇ ਭਾਰਤ ਨਾਲ ਨਾ ਸਾਂਝ ਵਰਗੀ ਗੱਲ ਰਹੀ, ਇੰਟਰਨੈਸ਼ਨਲ UN ਲੈਵਲ 'ਤੇ ਜਾਂ ਦੂਸਰੇ ਤਾਂ ਰਿਹਾ ਹੀ, ਜਿਵੇਂ ਉੱਥੇ ਤਾਂ ਸਾਰੇ ਹੀ ਹੁੰਦੇ ਨੇ, ਲੇਕਿਨ ਇਹ ਇੱਕ ਪ੍ਰਭਾਵ ਗਿਆ। ਔਰ ਜਿਵੇਂ ਇਮਰਾਨ ਖਾਨ ਉਹਨਾਂ ਨੇ ਐਡਰੈਸ ਕੀਤਾ ਸਪਟੈਂਬਰ 2019 'ਚ UN ਦੇ ਵਿੱਚ, ਔਰ ਉਸ ਤੋਂ ਬਾਅਦ ਵੀ ਪਾਕਿਸਤਾਨ ਦੇ ਲੋਕਾਂ ਨੇ ਆਪਣੀ ਸਿੰਪਥੀ ਦਾ ਇਜ਼ਹਾਰ ਕਰਦੇ ਆ ਕਿ ਭਾਈ ਅਸੀਂ ਕਸ਼ਮੀਰੀਆਂ ਦੇ ਨਾਲ ਖੜ੍ਹੇ। ਹੁਣ ਕਸ਼ਮੀਰ ਦੇ ਵਿੱਚ ਤਾਂ 2019 ਦੇ ਸਟੈਪ ਤੋਂ ਬਾਅਦ ਹਾਲਾਤ ਵੱਧ ਤੋਂ ਬਦਤਰ ਹੁੰਦੇ ਚਲੇ ਗਏ। ਇਕੱਲਾ ਇਹੀ ਨਹੀਂ ਵੀ ਉਹਦਾ ਇਹ ਆਰਟੀਕਲ ਸਪੈਸ਼ਲ ਸਟੇਟਸ ਖਤਮ ਕੀਤਾ, ਸੂਬੇ ਦਾ ਵਜੂਦ ਵੀ ਖਤਮ ਕੀਤਾ। ਫਿਰ 3 ਡਰਟੀ ਡੇਜ਼ ਜਿਹਦੇ 'ਚ ਡੈਮੋਗ੍ਰਾਫਿਕ ਚੇਂਜ, ਰੀਡਿਸਟ੍ਰਿਕਟਿੰਗ, ਇਹ ਸਾਰੀ ਉਹਨਾਂ ਨੇ ਉੱਥੇ ਜਿਸ ਅੰਦਾਜ਼ ਦੇ ਵਿੱਚ ਕੀਤੀ। ਔਰ ਹੁਣ ਜੇ ਅਸੀਂ ਕਸ਼ਮੀਰ ਦੇ ਹਵਾਲੇ ਨਾਲ ਪਹਿਲਾਂ ਖਬਰ ਦਾ ਦੇਖੀਏ ਕਿ ਜਿਹੜਾ ਕੱਲ੍ਹ ਬਹੁਤ ਸਾਰੀਆਂ ਧਿਰਾਂ ਦਾ ਜਿਹੜੀਆਂ ਭਾਵੇਂ ਭਾਰਤੀ ਸਿਸਟਮ 'ਚ ਰਹਿ ਕੇ ਕਸ਼ਮੀਰ ਦੇ ਲੋਕਾਂ ਦੀ ਮੁਕਤੀ ਦੀ ਗੱਲ ਸੋਚਦੀਆਂ ਨੇ, ਫਾਰੂਕ ਅਬਦੁੱਲਾ, ਮਹਿਬੂਬਾ ਮੁਫਤੀ, ਇਹ ਉਹ, ਉਹਨਾਂ ਨੇ ਇਹ ਕਿਹਾ ਕਿ ਹੁਣ ਜਿਹੜਾ ਇਹੀ ਨਹੀਂ ਕਿ ਉਹਨਾਂ ਨੇ ਉੱਥੋਂ ਦੀ ਡੈਮੋਗ੍ਰਾਫਿਕ ਚੇਂਜ ਕੀਤੀ, 25 ਲੱਖ ਨਾਨ ਕਸ਼ਮੀਰੀ ਵੋਟਰ ਰਜਿਸਟਰ ਕੀਤੇ ਔਰ ਹੁਣ ਉਹਨਾਂ ਨੇ ਜਿਹੜੀਆਂ ਚੋਣਾਂ ਕਰਵਾਉਣੀਆਂ ਨੇ ਉਹਨਾਂ ਨੂੰ ਵੋਟਿੰਗ ਹੱਕ ਦਿੱਤਾ। ਔਰ ਇਹਦੇ 'ਚ ਉਹ ਫੈਸਲਾ ਲੈ ਰਹੇ ਨੇ, ਆਲ ਪਾਰਟੀ ਮੀਟ ਡਿਸਾਈਡਸ ਟੂ ਅਪੋਜ਼ voting rights to non-Jammu Kashmir residents. The Farooq Abdullah says the decision of voting rights to outsiders was totally unacceptable and if needed we can approach court to oppose the move. ਕੋਰਟਾਂ ਕਾਟਾਂ ਨੇ ਕੀ ਕਰਨਾ, ਪਰ ਘੱਟੋ ਘੱਟ ਕਿ 25 ਲੱਖ ਜਦੋਂ ਗੈਰ ਕਸ਼ਮੀਰੀ ਵੋਟਰ ਆਉਣਗੇ ਤਾਂ ਅੰਦਾਜ਼ਾ ਕਲੀਅਰ ਹੈ ਕਿ ਵੀ ਉਹ ਕਿਸ ਰੁਖ 'ਚ ਜਾਏਗਾ। ਫਿਰ ਇਸੇ ਤਰ੍ਹਾਂ ਸਜਦ ਲੋਨ ਜਿਹੜੇ ਨੇ ਉਹਨਾਂ ਨੇ ਕਿਹਾ ਵਿਲ ਗੋ ਔਨ ਹੰਗਰ ਸਟ੍ਰਾਈਕ if non-locals enrolled as voters। ਹੁਣ ਪੀਪਲ ਕਾਨਫਰੰਸ ਦਾ ਹੀ ਜਿਹੜਾ ਹੈ ਉਹਨੇ ਤਾਂ ਇਹ ਕਿਹਾ ਅਬਦੁੱਲਾ ਨੇ ਕਿ ਵੀ ਅਸੀਂ ਕੋਰਟਸ ਵੱਲ ਜਾਵਾਂਗੇ
ਔਰ ਲੇਕਿਨ ਇਧਰ ਜੇ ਕਿ ਸਜਦ ਲੋਨ ਨੇ ਕਿਹਾ ਜੀ ਉਹ ਤਾਂ ਹੰਗਰ ਸਟ੍ਰਾਈਕ ਤੇ ਜਾਏਗਾ। ਹੁਣ ਕਸ਼ਮੀਰ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਆਲਮੋਸਟ ਇਹਨਾਂ 3 ਸਾਲਾਂ ਦੇ ਵਿੱਚ 5 ਅਗਸਤ 2022 ਦਾ ਗੁਜ਼ਰ ਗਿਆ ਜੀ, ਹਾਲਾਤ ਵੱਧ ਤੋਂ ਬਦਤਰ ਜ਼ੁਲਮ ਦੀ। ਫਿਰ ਐਸਾ ਕੀ ਪਾਕਿਸਤਾਨ ਦੀ ਹਕੂਮਤ ਜਿਹੜੀ ਹੁਣ ਸ਼ਹਬਾਜ਼ ਸ਼ਰੀਫ ਨੂੰ ਹੈਡ ਕਰਦੇ ਨੇ, ਉਹਨਾਂ ਨੂੰ ਐਸਾ ਕੀ ਨਜ਼ਰ ਆ ਰਿਹਾ ਹੈ ਕਿ ਉਹ ਇੰਡੀਆ ਦੇ ਨਾਲ ਬਗਲਗੀਰ ਹੋਣਾ ਚਾਹੁੰਦੇ ਨੇ, ਜੱਫੀਆਂ ਪਾਉਣਾ ਚਾਹੁੰਦੇ ਨੇ, ਉਹਨਾਂ ਦੇ ਨਾਲ ਅੱਗੋਂ ਸਾਂਝਾਂ ਵਧਾਉਣਾ ਚਾਹੁੰਦੇ ਨੇ। ਔਰ ਅਸੀਂ ਪਿਛਲੇ ਹਫਤੇ ਦੇ ਇੱਕ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ ਵੀ ਆਸਟ੍ਰੇਲੀਅਨ ਹਾਈ ਕਮਿਸ਼ਨਰ ਜਿਹਨੇ ਜੁਆਇਨ ਕੀਤਾ ਪਾਕਿਸਤਾਨ 'ਚ, ਉਹਦੇ ਨਾਲ ਮੁਲਾਕਾਤ ਦੇ ਵੇਲੇ ਵੀ ਸ਼ਹਬਾਜ਼ ਸ਼ਰੀਫ ਨੇ ਭਾਰਤ ਨਾਲ ਦੋਸਤੀ ਔਰ ਅਸੀਂ ਅਮਨ ਪਸੰਦ ਤਰੀਕੇ ਨਾਲ ਔਰ ਅਸੀਂ ਇੱਧਰ ਉੱਧਰ ਜੋ ਜਿਸ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ, ਤੁਸੀਂ ਤਰਲੇ ਕੱਢ ਰਹੇ ਹੁੰਦੇ ਹੋ ਕਿ ਜੀ ਚਲੋ ਪਿਛਲਾ ਛੱਡੋ ਸਾਰਾ ਤੇ ਅਸੀਂ ਤੁਹਾਡੇ ਜਿਹੜੇ ਹਜ਼ੂਰ ਸਾਡੇ ਮਾਈ ਬਾਪ, ਉਸ ਕਿਸਮ ਦੀ ਬਿਆਨਬਾਜ਼ੀ। ਅੱਜ ਮੈਂ ਫਿਰ ਖਬਰ ਹਾਰਵਰਡ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਹਵਾਲੇ ਨਾਲ ਦੇਖੀ। ਪਾਕਿਸਤਾਨ ਪ੍ਰਾਈਮ ਮਿਨਿਸਟਰ ਕਹਿੰਦੇ ਨੇ ਵਾਂਟ ਪਰਮਾਨੈਂਟ ਪੀਸ ਵਿਦ ਇੰਡੀਆ, ਵਾਰ ਨਾਟ ਐਨ ਆਪਸ਼ਨ, ਕਿ ਜੰਗ ਤਾਂ ਕੋਈ ਹੁਣ ਜੇ ਤੁਸੀਂ ਜੰਗ ਨੂੰ ਐਜ਼ ਏ ਆਪਸ਼ਨ ਆਪ ਹੀ ਕੱਢ ਦਿੰਦੇ ਹੋ ਤੇ ਫਿਰ ਤਾਂ ਤੁਹਾਡੇ ਹੱਥ 'ਚ ਕਟੋਰਾ ਹੀ ਹੈ। ਉਹ ਤੁਸੀਂ ਅੱਗੇ ਵੀ ਮੰਗਦੇ ਹੋ, 75 ਸਾਲ ਹੋ ਗਏ ਕਟੋਰਾ ਲੈ ਕੇ ਕਿ ਭਾਈ ਭਾਰਤ ਜਿਹੜਾ ਤੁਹਾਨੂੰ ਇਨਸਾਫ ਦੀ ਖੈਰ ਪਾ ਦੇ। ਹੁਣ ਇਹਦੇ 'ਚ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਹੈਜ਼ ਸੈਡ Pakistan wants to have permanent peace with India through dialogue, as war is not an option for either of the countries to resolve the Kashmir issue, according to media report. Speaking to a delegation of students from Harvard University, Sharif also said sustainable peace in the region was linked to resolution of Kashmir issue as per UN. ਇਹ ਤਾਂ ਐਵੇਂ ਮੁਹਾਰਨੀ ਪੜ੍ਹਨ ਵਾਲੀ ਗੱਲ ਹੈ ਜੀ। UN resolutions ਦੇ ਥੱਲੇ ਜਿਹੜਾ ਉਹ ਅਸੀਂ ਕਹਾਂਗੇ ਕਿ ਇੰਡੀਆ ਜਿਹੜਾ ਉਹ ਪੀਸ ਕਰੇ ਔਰ ਕਸ਼ਮੀਰ ਮਸਲੇ ਨੂੰ ਹੱਲ ਕਰੇ, ਪਰ ਤੁਸੀਂ ਕਹਿ ਰਹੇ ਹੋ ਜੀ ਅਸੀਂ ਕੋਈ ਜੰਗ ਨਹੀਂ ਤੁਹਾਡੇ ਨਾਲ ਕਰਨੀ। ਅਸੀਂ ਤਾਂ ਉਹ ਭਾਈ ਤੁਸੀਂ ਉਹ ਸਾਡੇ ਇੱਕ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਸ਼ੇਰ ਜਦੋਂ ਬੁੱਢਾ ਵੀ ਹੋ ਜਾਂਦਾ ਹੈ, ਭਾਵੇਂ ਉਹਦੇ ਦੰਦ ਸ਼ਿਕਾਰ ਕਰਨ ਦੇ ਕਾਬਲ ਨਹੀਂ ਰਹਿੰਦੇ, ਪਰ ਸ਼ੇਰ ਆਪਣੀ ਭਬਕਾਰ ਤਾਂ ਨਹੀਂ ਛੱਡਦਾ ਹੈ। ਆਪਣੀ ਉਹਨੇ ਜਿਹੜੀ ਭਬਕ ਹੈ ਉਹ ਤਾਂ ਉਹਦੀ ਕਾਇਮ ਹੁੰਦੀ ਹੈ। ਇਹ ਤਾਂ ਭਬਕ ਛੱਡ ਕੇ ਤੇ ਸ਼ੇਰ ਦੀ ਖੱਲ ਪਾ ਕੇ ਆਪਣੇ ਉੱਤੇ ਤੇ ਕਹਿੰਦੇ ਨੇ ਜੀ ਕਿ ਅਸੀਂ ਲੜਨਾ ਤਾਂ ਹੈ ਹੀ ਨਹੀਂ, ਕਿਉਂਕਿ ਅਸੀਂ ਤਾਂ ਲੜਨਾ ਹੀ ਨਹੀਂ ਹੈ, ਪਰ ਫਿਰ ਵੀ ਅਸੀਂ ਸ਼ੇਰ ਹੁੰਨੇ ਤੇ ਤੁਸੀਂ ਸਾਡੇ ਤੇ ਤੁਸੀਂ ਬੱਬਰ ਸ਼ੇਰ ਹੋ, ਇਸ ਲਈ ਤੁਸੀਂ ਸਾਡੇ ਸ਼ੇਰ ਹੋਣ ਤੇ ਹੀ ਤਰਸ ਕਰੋ। ਹੁਣ ਇਹੀ ਗੱਲ ਇੱਥੇ ਨਹੀਂ ਹੈ। ਅੱਜ ਜਿਹੜੀ ਖਬਰ ਜਿਹਦੇ ਤੋਂ ਮੈਨੂੰ ਲੱਗਦਾ ਕਿ ਈਵਨ ਜਿਹੜੀ ਪਾਕਿਸਤਾਨ ਦੀ ਫੌਜੀ ਕਿਆਦਤ ਹੈ ਉਹ ਵੀ ਕਿਤੇ ਨਾ ਕਿਤੇ ਜਿਹੜੀ ਆ ਉਹ ਦੋਸਤਾਨਾ ਲਾਈਨ ਵੱਲ ਜਾ ਰਹੀ ਹੈ। ਹਾਲਾਂਕਿ ਇਹ ਸਮਝਿਆ ਜਾ ਸਕਦਾ ਹੈ ਕਿ ਵੀ ਜਿਹੜੀ SCO ਇੱਕ ਏਸ਼ੀਅਨ ਮੁਲਕਾਂ ਦੀ ਆਰਗੇਨਾਈਜ਼ੇਸ਼ਨ, ਜਿਹਦੇ ਵਿੱਚ ਚਾਈਨਾ ਇੱਕ ਲੀਡਿੰਗ ਫੈਕਟਰ ਹੈ, ਔਰ ਇਸ SCO ਦੇ ਵਿੱਚ ਰਸ਼ੀਆ, ਚਾਈਨਾ, ਪਾਕਿਸਤਾਨ, ਈਰਾਨ, ਕਜ਼ਾਕਿਸਤਾਨ, ਕਿਰਗਿਸਤਾਨ, ਤਾਜ਼ਿਕਸਤਾਨ ਤੇ ਉਜ਼ਬੇਕਿਸਤਾਨ ਤੇ ਇੰਡੀਆ, ਇਹ ਇਸ SCO ਦੇ ਮੈਂਬਰ ਨੇ। ਹੁਣ ਇਹਦਾ ਰੋਟੇਸ਼ਨ ਵਾਈਜ਼ ਇਹਨਾਂ ਦੀ ਜਿਹੜੀਆਂ ਨੇ ਇਹ ਐਂਟਾਈ ਟੈਰਰ ਔਰ ਦੂਸਰੀਆਂ ਮਿਲਟਰੀ ਡਰਿਲਸ ਕਰਦੇ ਨੇ, ਔਰ ਰੋਟੇਸ਼ਨ ਵਾਈਜ਼ ਇਹਨਾਂ ਦੇ ਹੋਸਟ ਮੁਲਕ ਹੁੰਦੇ ਨੇ। ਇਸ ਵਾਰ ਇਹ ਜਿਹੜਾ SCO ਦਾ ਹੋਸਟ ਹੈ ਉਹ ਇੰਡੀਆ ਹੈ, ਔਰ ਇੰਡੀਆ ਨੇ ਹਰਿਆਣੇ ਦੇ ਵਿੱਚ ਇੱਕ ਮਹੇਸਰ ਥਾਂ ਹੈ, ਉਸ ਥਾਂ ਦੇ ਉੱਤੇ ਜਿਹੜੀਆਂ ਨੇ ਉਹ ਜਿਸ ਨੂੰ ਇਹਨਾਂ ਨੇ ਕਾਊਂਟਰ ਟੈਰਰ ਮਿਲਟਰੀ ਐਕਸਰਸਾਈਜ਼ਸ ਕਿਹਾ ਉਹ ਰੱਖੀਆਂ ਹੋਈਆਂ ਨੇ। ਹੁਣ ਬਾਕੀ ਮੁਲਕ ਤਾਂ ਜ਼ਾਹਰ ਹੈ ਆਉਣਗੇ, ਪਰ ਮੈਨੂੰ ਹੈਰਾਨੀ ਹੋਈ ਕਿ ਪਾਕਿਸਤਾਨ ਟੂ ਅਟੈਂਡ SCO ਕਾਊਂਟਰ ਟੈਰਰ ਡਰਿਲਸ ਇਨ ਇੰਡੀਆ ਫੋਰਨ ਆਫਿਸ। ਪਾਕਿਸਤਾਨ ਦੇ ਫੋਰਨ ਆਫਿਸ ਨੇ ਬਰੀਫ ਕੀਤਾ ਕਿ ਜੀ ਜਿਹੜੀਆਂ ਇਹ ਰੀਜਨਲ ਐਂਟੀ ਟੈਰਰਿਜ਼ਮ ਸਟਰਕਚਰ ਹੈ ਉਸ ਦੇ ਥੱਲੇ ਅਸੀਂ ਜਿਹੜਾ ਹੈ ਉਹ ਇਹਨਾਂ ਨੂੰ ਅਟੈਂਡ ਕਰਾਂਗੇ ਭਾਰਤ 'ਚ। ਔਰ ਇੰਡੀਅਨ ਮੀਡੀਆ ਨੇ PTI ਦੀ ਖਬਰ ਹੈ ਬੜੀ ਪ੍ਰੋਮੀਨੈਂਸ ਦੇ ਨਾਲ ਕਿਹਾ ਕਿ ਜੀ ਇਹ 2019 ਤੋਂ ਬਾਅਦ ਜਦੋਂ ਤੋਂ ਪਾਕਿਸਤਾਨ ਦੇ ਨਾਲ ਡਿਪਲੋਮੈਟਿਕ ਰਿਲੇਸ਼ਨਸ ਜਿਹੜੇ ਨੇ ਸਟੈਪ ਡਾਊਨ ਹੋਏ, ਇਹ ਪਹਿਲਾ ਮੌਕਾ ਹੈ ਕਿ ਪਾਕਿਸਤਾਨ ਦੀ ਫੌਜ ਹਰਿਆਣੇ 'ਚ ਆ ਕੇ ਇੰਡੀਆ ਦੀ ਫੌਜ ਦੇ ਨਾਲ ਐਂਡ ਅਲੋਂਗ ਵਿਦ SCO ਦੇ ਬਾਕੀ ਮੈਂਬਰ ਮੁਲਕ ਜਿਹੜੀਆਂ ਨੇ ਉਹ ਕਾਊਂਟਰ ਟੈਰਰ ਮਿਲਟਰੀ ਡਰਿਲਸ ਕਰਨਗੇ। ਸੋ ਹੁਣ ਇਸ ਸਾਰੇ 'ਚੋਂ ਮੈਂ ਜਿਹੜਾ ਉਹ ਆਪਣੇ ਵਿਊਅਰਸ ਦੇ ਲਈ ਸਵਾਲੀਆ ਨਿਸ਼ਾਨ ਛੱਡ ਦਿੰਦਾ ਕਿ ਭਾਈ ਹੁਣ ਅਸੀਂ ਕੀ ਤਵੱਕੂ ਕਰਦੇ ਹਾਂ ਜਾਂ ਕੀ ਤਵੱਕੂ ਕਸ਼ਮੀਰੀ ਕਰ ਸਕਦੇ ਨੇ ਕਿ ਭਾਈ ਤੁਸੀਂ ਬਿਲਕੁਲ ਕੋਈ ਗੱਲ ਨਹੀਂ ਹੈ, ਹਾਰਡਸ਼ਿਪਸ ਹੁੰਦੀਆਂ ਨੇ, ਮੁਲਕ ਔਖੇ ਵੇੜਿਆਂ 'ਚੋਂ ਵੀ ਲੰਘਦੇ ਨੇ। ਪਾਕਿਸਤਾਨ ਦੇ ਵਿੱਚ
ਜ਼ਾਹਰ ਹੈ ਥੋੜ੍ਹਾ ਬਹੁਤ ਆਰਥਿਕ ਕ੍ਰਾਈਸਿਸ ਵੀ ਰਿਹਾ, ਉਹ ਥੋੜ੍ਹਾ ਬਹੁਤ ਓਵਰਕਮ ਵੀ ਹੋਇਆ, ਬਾਕੀ ਹੋਏਗਾ। ਪਰ ਜੇ ਤੁਸੀਂ ਗੈਰਤ ਹੀ ਛੱਡ ਦਿੰਦੇ ਹੋ ਔਰ ਬਿਲਕੁਲ ਜਿਹੜਾ ਉਹ ਸੱਪ ਇਹ ਕਹੇ ਕਿ ਜੀ ਮੈਂ ਤਾਂ ਹੁਣ ਰੱਸੀ ਬਣ ਗਿਆ, ਨਹੀਂ, ਉਹ ਭਾਵੇਂ ਡੰਗ ਨਾ ਮਾਰੇ, ਤੁਹਾਨੂੰ ਲੱਗਦਾ ਵੀ ਤੁਹਾਡੇ ਕੋਲ ਡੰਗ ਮਾਰਨ ਜੋਗੀ ਹਿੰਮਤ ਨਹੀਂ ਹੈ, ਤੇ ਆਪਣਾ ਜਿਹੜਾ ਫਨ ਖਿਲਾਰਿਆ ਹੋਇਆ ਫਨ ਖਿਲਾਰਨਾ ਤਾਂ ਨਾ ਛੱਡੋ। ਅਦਰਵਾਈਜ਼ ਤਾਂ ਫਿਰ ਰੱਸੀ ਪਹਿਲਾਂ ਹੀ, ਜੇ ਤੁਸੀਂ ਰੱਸੀ ਬਣਨ ਨੂੰ ਤਿਆਰ ਹੋ ਤੇ ਫਿਰ ਉਹ ਪਹਿਲਾਂ ਹੀ ਭਾਰਤ ਦੇ ਵਿੱਚ ਕਿਹਨਾਂ ਦੇ ਕੋਲ ਪਾਵਰ ਹੈ ਔਰ ਕਿਹਨਾਂ ਦੇ ਸਾਹਮਣੇ ਤੁਸੀਂ ਕਿਸ ਕਿਸਮ ਦੇ ਪੋਸਚਰ ਦੇ ਨਾਲ ਜਾ ਰਹੇ ਹੋ, ਤੇ ਤੁਸੀਂ ਅੰਦਾਜ਼ਾ ਲਾਓ ਕਿ ਫਿਰ ਤੁਹਾਡੀ ਖੈਰ ਨਹੀਂ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਨਾਲ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।